ਆਪਣੀ ਬਲਾਦਰੀ ਡੱਲੇ ਕੋਰੀਏ ਦੇ ਵਿੱਚ ਨੱਥੂ ਜੀਜ ਸਾਈਂ ਅੱਛਾ ਹੀਮਾ ਫਿਰ ਠੀਕ ਹੈ ਗੱਲ ਵੀ ਜੂਨ ਲੰਬੜਦਾਰ ਅੱਛਾ ਫਿਰ ਫਤਿਹ ਮੁਹੰਮਦ ਠੀਕ ਹੈ ਫਿਰ ਮੁਹੰਮਦ ਅਲੀ ਤਾਂ ਮੁਹੰਮਦ ਆ ਬਲਾਦਰੀਆਂ ਸਾਡੀਆਂ ਇਹ ਮੋਟੇ ਨਾਂ ਸਨ ਮੋਟਿਆਂ ਬੰਦਿਆਂ ਦੇ ਨਾਮ ਦੱਸਿਆ ਜੀ ਅੱਛਾ ਪਿੰਡ ਬਾਵਾ ਤਗੜਾ ਸੀ ਠੀਕ ਬਰਾਦਰੀ ਕਿਹੜੀ ਰਾਜਪੂਤ ਕਿਹੜੇ ਰਾਜਪੂਤ ਤੁਸੀਂ ਨਾਰੂ ਰਾਜਪੂਤ ਨਾਰੂ ਆਪਣੀ ਗੋਤ ਹੋ ਗਏ ਠੀਕ ਹੈ ਮਾਨ ਚੋਪੜੇ ਜਿਹੜੇ ਸੀ ਉੱਥੇ ਗਦੇਵ ਸਿੰਘ ਸੀ ਅੱਛਾ ਤੇ ਇੱਕ ਹੋਰ ਸੀ ਉਹਦਾ ਨਾਮ ਮੈਨੂੰ ਭੁੱਲ ਗਿਆ ਤੇ ਇੱਕ ਨਾਮ ਹਾਪਰਾ ਬਾਸਰਾ ਸੀ ਉਹ ਨਹਿਰ ਵਗਦੀ ਸਾਡੀ ਜ਼ਮੀਨ ਦੇ ਵਿੱਚੋਂ ਦੀ ਪਾਰ ਵੀ ਜ਼ਮੀਨ ਹੀ ਰਾਲ ਵੀ ਅੱਛਾ ਪਾਰ ਜਿਹੜੀ ਜ਼ਮੀਨ ਸੀ ਉਹਦੇ ਨਾਲ ਲੱਗਦਾ ਸੀ ਸਾਪਰਾ ਬਾਸਰਾ ਤੇ ਉੱਥੇ ਈਸਰ ਸਿੰਘ ਸੀ ਸ਼ਾਹਪੁਰੇ ਦਾ ਸਾਪਰੇ ਬਾਸਪੁਰੇ ਦਾ ਇਹ ਡੱਲਾ ਗੋਰੀਆ ਦੇ ਮਹੱਲੇ ਸਨ ਜਾਂ ਨਾਲ ਲੱਗਦੇ ਪਿੰਡ ਸਨ ਨਾਲ ਲੱਗਦੇ ਪਿੰਡ ਸਨ ਅੱਛਾ ਮਸਜਿਦਾਂ ਕਿੰਨੀਆਂ ਸਨ ਪਿੰਡ 'ਚ ਆਪਣੇ ਪਿੰਡ 'ਚ ਮਸਜਿਦ ਹੈ ਸੀ ਮਸਜਿਦ ਬੜੀ ਤਗੜੀ ਸੀ ਇੱਕੋ ਹੀ ਸੀ ਵਿਚਕਾਰ ਪਿੰਡ ਦੇ ਇੱਕੋ ਹੀ ਪਿੰਡ ਦੇ ਸੈਂਟਰ 'ਚ ਤੇ ਦੋ ਹੀ ਖੂਹ ਹਨ ਪਾਣੀ ਪੀਣ ਵਾਲੇ ਅੱਛਾ ਉਧਰ ਕੋਈ ਜ਼ਮਾਨਾ ਹੀ ਇਸ ਤਰ੍ਹਾਂ ਦਾ ਸੀ ਠੀਕ ਹੈ ਇੱਕ ਉਹਨਾਂ ਦੇ ਮਹੱਲੇ ਦੇ ਅੱਧਾ ਪਿੰਡ ਦੇ ਵਿੱਚੋਂ ਦੀ ਬਾਜ਼ਾਰ ਸੀ ਗਲੀ ਕੱਚੀ ਲੰਘਦੀ ਤੇ ਅੱਧਾ ਪਿੰਡ ਇੱਕ ਪਾਸੇ ਹੁੰਦਾ ਸੀ ਅੱਧਾ ਇੱਕ ਪਾਸੇ ਇੱਕ ਖੂਹ ਸੀ ਤੇ ਇੱਕ ਪਾਸੇ ਇੱਕ ਖੂਹ। ਅੱਛਾ ਬਾਬਾ ਜੀ ਤੁਸੀਂ ਦੱਸਿਆ ਕਿ 16-17 ਸਾਲ ਉਮਰ ਸੀ ਤੇ ਤੁਹਾਡਾ ਨਿਕਾਹ ਵੀ ਹੋ ਗਿਆ ਸੀ ਤੇ ਨਿਕਾਹ ਤੋਂ ਠੀਕ 6 ਮਹੀਨੇ ਬਾਅਦ ਭਾਜੜ ਪੈ ਗਈ ਸਾਨੂੰ ਇੱਧਰ ਆਣਾ ਪੈ ਗਿਆ ਤੇ ਆਪਣਾ ਜਿਹੜਾ ਨਿਕਾਹ ਸੀ ਤੁਹਾਡਾ ਉਧਰ ਸੋਹਰਾ ਪਿੰਡ ਕਿਹੜਾ ਸੀ ਭਲਾ ਉਹਦਾ ਵੀ ਨਾਂ ਦੱਸ ਦਿਓ ਮੁੱਲੋਵਾਲ ਲਾਗੇ ਜੱਟੂਵਾਲ ਅੱਛਾ ਲਾਗੇ ਗਾਜੀਕੋਟ ਠੀਕ ਹੈ ਲਾਗੇ ਖਿੱਚੀਆਂ ਸਾਡੇ ਨਾਨਕੇ ਜਿਹੜੇ ਸੀ ਸਾਡੇ ਵੱਡਿਆਂ ਦੇ ਉਹ ਖਿੱਚੀ ਸੀ ਠੀਕ ਹੈ ਤੇ ਇਹ ਸਾਡੇ ਨਾਨਕੇ ਜਿਹੜੇ ਅਗਲੀ ਲਾਦ ਦੇ ਸੀ ਉਹ ਮੁੱਲੋਂ ਵਾਲੇ ਵਾਹ ਜੀ ਵਾਹ ਤੇ ਇਹ ਪਿੰਡ ਵੀ ਜਿੰਨੇ ਜਿਹੜੇ ਤੁਸੀਂ ਨਾਂ ਲਏ ਨੇ ਬਸ ਸਮੇਤ ਆਪਣਾ ਸੋਹਰਾ ਪਿੰਡ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆ ਗੁਰਦਾਸਪੁਰ ਦੇ ਹੀ ਠੀਕ अस्सलाम वालेकुम बाबा जी वालेकुम सलाम बाबा जी की हाल है अरे शुक्र है अल्लाह का हाँ जी की नाम जी अपना गुलाम हैदर ते ਤੁਹਾਡੇ ਵਾਲਿਦ ਸਾਹਿਬ ਦਾ ਨਾਮ ਸੁਲਤਾਨ ਅਹਿਮਦ ਤੇ ਬਾਬੇ ਦਾ ਨਾਮ ਕੀ ਸੀ ਦਾਦੇ ਦਾ ਨਾਮ ਹੀ ਵਾਰਿਸ ਤੇ ਪਰਦਾਦੇ ਦਾ ਨਾਮ ਹੀ ਮੌਲਾ ਬਖਸ਼ ਵਾਹ ਜੀ ਵਾਹ ਠੀਕ ਹੈ ਤੇ ਇਹਦੂ ਉੱਪਰ ਵੀ ਪਤਾ ਵੇ ਬਾਬੇ ਮੌਲਾ ਬਖਸ਼ ਦੇ ਤਾਂ ਉੱਪਰ ਨਹੀਂ ਉਦੋਂ ਅੱਗੇ ਨਹੀਂ ਪਰਦਾਦੇ ਤੱਕ ਪਤਾ ਹੈ ਪਰਦਾਦੇ ਤੱਕ ਪਤਾ ਠੀਕ ਪਰਦਾਦੇ ਤੱਕ ਪਤਾ ਆਪਣਾ ਜੋ ਦਾਦਾ ਸੀ ਬਾਬਾ ਵਾਰਿਸ ਉਹ ਤੁਸੀਂ ਵੇਖਿਆ ਤੁਹਾਨੂੰ ਸੰਭਾਲ ਨਹੀਂ ਉਹ ਨਹੀਂ ਵੇਖਿਆ ਅੱਛਾ ਤੁਹਾਡੀ ਸੰਭਾਲ ਤੋਂ ਪਹਿਲੇ ਪੂਰੇ ਅਗਲਿਆਂ ਪਿਛਲਿਆਂ ਤੋਂ ਆਪਣੇ ਮਾਂ ਪਿਓ ਤੋਂ ਸੁਣਦੇ ਰਹੇ ਆ ਵੀ ਸਾਡਾ ਵੇਖਿਆ ਨਹੀਂ ਠੀਕ ਹੈ ਤੇ ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਭਰੋ ਕੇ ਇਹ ਪਿੰਡ ਸੀ 1947 ਤੋਂ ਪਹਿਲੇ ਸਿੱਖਾਂ ਦਾ ਇੱਥੇ ਬਾਜਵੇ ਸਿੱਖ ਰਹਿੰਦੇ ਸਨ ਬਾਜਵੇ ਗੋਤ ਦੇ ਤੋ ਮੈਨੂੰ ਯਾਦ ਇੱਕ ਨਾਂ ਆ ਗਿਆ ਬਾਬਾ ਫਕੀਰ ਸਿੰਘ ਬਾਜਵਾ ਹੋਇਆ ਇਸ ਪਿੰਡ ਦਾ ਉਹਨਾਂ ਦੇ ਪੋਤੇ ਦੇ ਕਹਿਣ ਤੇ ਫਿਰ ਮੈਂ ਇਸ ਪਿੰਡ ਆਇਆ ਵੀ ਇੱਥੋਂ ਦੀ ਸਾਰੀ ਫਿਲਮ ਬਣਾ ਕੇ ਉਹਨਾਂ ਦਾ ਘਰ ਬੁਆ ਜਿੱਥੇ ਸੀ ਨਾ ਉਹ ਖੜਿਆ ਤੇ ਤੁਸੀਂ ਇੱਥੇ ਬਾਬਾ ਜੀ ਆਏ ਹੋ ਪ੍ਰਾਹੁਣੇ ਹਾਂਜੀ ਮਹਿਮਾਨ ਤੁਸੀਂ ਆਏ ਹੋ ਵੈਸੇ ਆਪਣਾ ਜੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਮੌਜੂਦਾ ਘਰ ਐਡਰੈਸ ਹੈ ਉਹ ਕਿਹੜਾ ਪਿੰਡ ਹੈ ਆਪਣਾ ਅਸੀਂ ਰੰਜਾਈ ਰਹਿੰਦੇ ਆ ਰੰਜਾਈ ਡਸਕੇ ਤੋਂ ਜਿਹੜਾ ਅਗਲਾ ਸਟਾਪ ਹੈ ਡਸਕੇ ਤੋਂ ਗੁਜਰਾਂਵਾਲਾ ਜਾਂਦੇ ਆ ਰੰਜਾਈ ਪਹਿਲਾਂ ਰੰਜਾਈ ਹੈ ਠੀਕ ਹੋ ਗਿਆ ਅੱਛਾ ਬਾਬਾ ਜੀ ਆਪਣਾ ਪਿਛਲਾ ਸੀ ਜਿਹੜਾ ਪਿੰਡ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਪਹਿਲੇ ਤੁਸੀਂ ਕਿੱਥੇ ਰਹਿੰਦੇ ਸੋ ਪਿਛਲਾ ਪਿੰਡ ਤੇ ਉੱਥੋਂ ਜਦੋਂ ਉੱਠ ਕੇ ਆਏ ਆ ਹਾਂਜੀ ਨਹੀਂ ਉਹ ਕਿਹੜਾ ਪਿੰਡ ਸੀ ਡੱਲਾ ਗੋਰੀਆ ਹਾਂਜੀ ਤੇ ਜ਼ਿਲ੍ਹਾ ਗੁਰਦਾਸਪੁਰ ਸੀ ਜਮਨ ਭੋਂ ਸਾਡੀ ਉਹ ਹੀ ਨਾ ਡੱਲਾ ਗੋਰੀਆ ਹੀ ਅੱਛਾ ਠੀਕ ਹੈ ਬਾਬਾ ਜੀ ਆਪਣਾ ਪਿੰਡ ਸੀ ਡੱਲਾ ਗੋਰੀਆ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਗੁਰਦਾਸਪੁਰ ਅੱਛਾ ਤਹਿਸੀਲ ਵੀ ਗੁਰਦਾਸਪੁਰ ਸੀ ਠੀਕ ਹੈ ਕਿੰਨੀ ਉਮਰ ਸੀ ਆਪਣੀ ਮੇਰੀ ਉਦੋਂ ਮੇਰੀ ਉਮਰ ਸੀ ਕੋਈ 15-16 ਸਾਲਾਂ ਦੀ ਵਾਹ ਜੀ ਵਾਹ ਅੱਛਾ ਮਤਲਬ ਤੁਹਾਨੂੰ ਸੰਭਾਲ ਹੈ ਆਪਣਾ ਘਰ ਬੁਆ ਕਿੱਥੇ ਸੀ ਘਰ ਬੁਆ ਯਾਰ ਮੇਰਾ ਨਿਕਾਹ ਉੱਥੇ ਹੋਇਆ ਸੀ ਅੱਛਾ 15-16 ਦਾ ਸੀ ਤੇ ਨਾਨਕੇ ਬੜੇ ਪੁੱਛਦੇ 700 ਘੁਮਾ ਦੇ ਮਾਲਕ ਸੀ ਉਹ ਰੀਚ ਆ ਗਏ ਵੀ ਮੁੰਡਿਆਂ ਦੇ ਖਤਰੇ ਕਰਨ ਲੱਗੇ ਖਰਚਾ ਬੜਾ ਉਹਨਾਂ ਆਖਿਆ ਯਾਰ
ਉਹਦੇ ਸੱਜਣ ਕਹੇ ਉਹ ਕੋਈ ਨਿਕਾਹ ਕਰ, ਤੂੰ ਇਹ ਕੰਮ ਕੀ ਕਰ ਲੱਗਾ। ਤੇ ਉੱਥੇ ਨਿਕਾਹ ਤੇ 6 ਮਹੀਨੇ ਨਿਕਾਹ ਨੂੰ ਹੋਏ ਤੇ ਜਾੜੇ ਪੈ ਗਏ। ਅੱਛਾ ਅੱਛਾ, ਚਲੋ ਤੁਹਾਡੇ ਨਾਲ ਇਹ ਵੀ ਸਾਰੀਆਂ ਗੱਲਾਂ ਕਰਨੇ ਆ। ਆਪਾਂ ਪਹਿਲੇ ਗੱਲ ਕਰਨੀ ਅਸੀਂ ਪਿੰਡ ਨੂੰ ਲੈ ਕੇ ਨਾ, ਪਿੰਡ ਡੱਲਾ ਗੋਰੀਆ। ਡੱਲਾ ਗੋਰੀਆ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ, ਆਪਣੀ ਬਲਾਦਰੀ ਡੱਲੇ ਗੋਰੀਏ ਦੇ ਵਿੱਚ ਨੱਥੂ ਜੀਜ ਸਾਈਂ, ਅੱਛਾ, ਹੀਮਾ, ਫਿਰ ਠੀਕ ਹੈ, ਗੱਲ ਵੀ ਜੂਨ ਲੰਬੜਦਾਰ, ਅੱਛਾ, ਫਿਰ ਫਤਿਹ ਮੁਹੰਦ, ਠੀਕ ਹੈ, ਫਿਰ ਮੁਹੰਦ ਅਲੀ ਤਾਂ ਮੁਹੰਦ। ਇਹ ਬਲਾਦਰੀਆਂ ਸਾਡੀਆਂ, ਇਹ ਮੋਟੇ ਨਾਂ ਸਨ ਮੋਟਿਆਂ ਬੰਦਿਆਂ ਦੇ ਨਾਮ ਦੱਸੇ। ਜੀ ਜੀ ਜੀ, ਅੱਛਾ। ਪਿੰਡ ਵਾਵਾ ਤਗੜਾ ਹੈ। ਠੀਕ। ਬਰਾਦਰੀ ਕਿਹੜੀ? ਰਾਜਪੂਤ। ਕਿਹੜੇ ਰਾਜਪੂਤ ਤੁਸੀਂ? ਨਾਰੂ ਰਾਜਪੂਤ। ਨਾਰੂ ਆਪਣੀ ਗੋਤ ਹੋ ਗਏ। ਠੀਕ ਹੈ। ਨਾਰੂ ਰਾਜਪੂਤਾਂ ਤੋਂ ਇਲਾਵਾ ਹਿੰਦੂ, ਸਿੱਖ, ਖੱਤਰੀ, ਬ੍ਰਾਹਮਣ ਇਹ ਵੀ ਲੋਕ ਆਬਾਦ ਸਨ। ਠੀਕ ਹੈ। ਲਓ ਹਾਂ ਨਾਂ, ਕਿਹੜੇ ਕਿਹੜੇ ਨਾਂ ਦੇ ਬੰਦੇ ਸਨ ਪਿੰਡ ਡੱਲਾ ਗੋਰੀਆ ਜੀ? ਨਾਂ ਤੁਹਾਨੂੰ ਦੱਸਿਆ ਵੀ ਮਾਨ ਚੋਪੜੇ ਜਿਹੜੇ ਸੀ ਉੱਥੇ ਗਦੇਵ ਸਿੰਘ ਸੀ। ਅੱਛਾ। ਤੇ ਇੱਕ ਹੋਰ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ। ਤੇ ਇੱਕ ਨਾਮ ਹਾਪਰਾ ਬਾਸਰਾ ਸੀ। ਉਹ ਨਹਿਰ ਵਗਦੀ ਸਾਡੀ ਜ਼ਮੀਨ ਦੇ ਵਿੱਚੋਂ ਦੀ, ਪਾਰ ਵੀ ਜ਼ਮੀਨ ਹੀ ਰਾਲ ਵੀ। ਅੱਛਾ। ਪਾਰ ਜਿਹੜੀ ਜ਼ਮੀਨ ਸੀ ਉਹਦੇ ਨਾਲ ਲੱਗਦਾ ਸੀ ਸਾਹਪਰਾ ਬਾਸਪਰਾ। ਤੇ ਉੱਥੇ ਈਸਰ ਸਿੰਘ ਸੀ। ਈਸਰ ਸਿੰਘ ਸੀ ਸ਼ਾਹਪੁਰੇ ਦਾ। ਸਾਹਪਰੇ ਬਾਸਪਰੇ ਦਾ। ਇਹ ਡੱਲਾ ਗੋਰੀਆ ਦੇ ਮਹੱਲੇ ਸਨ ਜਾਂ ਨਾਲ ਲੱਗਦੇ ਪਿੰਡ ਸਨ? ਨਾਲ ਲੱਗਦੇ ਪਿੰਡ ਸਨ। ਅੱਛਾ ਅੱਛਾ। ਨਾਲ ਲੱਗਦੇ, ਜਿਵੇਂ ਇੱਥੋਂ ਆਪ ਸੁਧਾਰ ਵਾਲੀ ਲਾ ਲਓ ਜਾਂ ਹੋਰ ਲਾਗੇ ਪਿੰਡ ਨਾਲ ਲੱਗਦੇ। ਠੀਕ ਹੈ। ਇਹ ਈਸਰ ਸਿੰਘ ਸ਼ਾਹਪੁਰਾ ਬਖਤਪੁਰੇ ਦਾ ਮੋਟਾ ਬੰਦਾ ਸੀ, ਯਾਨੀ ਜ਼ਮੀਂਦਾਰ ਸੀ। ਮੋਟਾ ਬੰਦਾ। ਅੱਛਾ 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 ਅੱਛਾ, ਠੀਕ ਹੈ। ਸਿੰਘ ਵੀ ਮੋਟਾ ਬੰਦਾ ਹੈ। ਅੱਛਾ, ਠੀਕ ਹੈ। ਤੇ ਹਿੰਦੂ ਖੱਤਰੀਆਂ ਚੋਂ? ਹਿੰਦੂ ਖੱਤਰੀਆਂ ਚੋਂ ਕਾਹਨਵਾਨ ਹੋਇਆ ਇੱਕ ਲਾਲਾ ਦੇਵੀ ਦਿਆਲ। ਲਾਲਾ ਦੇਵੀ ਦਿਆਲ 500 ਕਿੱਲੇ ਦਾ ਮਾਲਕ ਸੀ, ਹਿੰਦੂ ਸੀ ਉਹ। ਅੱਛਾ। ਲਾਲਾ ਦੇਵੀ ਦਿਆਲ ਉਹ ਜਿਹੜਾ ਕਾਹਨਵਾਨ ਸੀ, ਉਹ ਵੀ ਸਾਡੇ ਇਸੇ ਤਰ੍ਹਾਂ ਹੀ ਜਿਵੇਂ ਸੁਧਾਰ ਵਾਲੀ ਹੈ। ਠੀਕ ਹੈ। ਠੀਕ, ਨਾਲ ਹੀ ਸੀ ਲੱਗਦਾ। ਅੱਛਾ। ਲਾਲਾ ਦੇਵੀ ਦਿਆਲ ਵੀ ਮੋਟਾ ਬੰਦਾ ਸੀ? ਮੋਟਾ ਬੰਦਾ ਸੀ, 500 ਕਮਾ ਦਾ ਮਾਲਕ ਸੀ ਇਕੱਲਾ ਹੀ। ਤੇ ਕੀ ਕੰਮਕਾਜ ਸੀ ਉਹਦਾ? ਹਾਂ, ਸ਼ਾਹੂਕਾਰਾ ਕਰਦਾ ਸੀ। ਸ਼ਾਹੂਕਾਰਾ ਕਰਦਾ, ਵਿਆਜ ਤੇ ਪੈਸੇ ਦੇਣਾ। ਪੈਸੇ ਲੈਣੇ ਦੇਣੇ। ਅੱਛਾ ਅੱਛਾ। ਜ਼ਮੀਨਾਂ ਠੇਕੇ ਠੂਕੇ ਤੇ ਦਿੱਤੀਆਂ ਇਸ ਤਰ੍ਹਾਂ। ਠੀਕ ਹੈ। ਯਾਨੀ ਸਾਡੇ ਪਿੰਡ ਨੇ, ਸਾਡੇ ਪਿੰਡ ਦੇ ਨਾਲ ਜ਼ਮੀਨ ਦੇ ਨਾਲ ਬੰਦਾ ਲੱਗਦਾ ਸੀ, ਰਲਦੀ ਮਿਲਦੀ ਸੀ। ਤੇ ਸਾਡੇ ਪਿੰਡ ਨੇ 100 ਕਿੱਲਾ ਉਹਦੀ ਜ਼ਮੀਨ ਉੱਜੜ ਕੇ ਆ ਗਿਆ ਤੇ ਫੇਰ ਛੱਡੀ ਜਾਣੀ, ਤੇ 100 ਕਿੱਲਾ ਉਹਦੀ ਵਾਹੀ ਜਾਂਦੇ। ਅੱਛਾ। ਏਡੇ ਕੁ ਬਹਾਦਰ ਸੀ। ਅੱਛਾ। ਚੱਲੇ ਦੇ ਲੋਕ ਮਤਲਬ ਜ਼ੋਰ ਨਾਲ ਵਾਹੀ ਜਾਂਦੇ, ਧੱਕੇ ਨਾਲ ਨਹੀਂ ਕੁਛ ਦਿੰਦੇ ਲੈਂਦੇ ਤੇ ਵਾਹੀ ਜਾਂਦੇ। ਅੱਛਾ। ਛੱਡਦੇ ਹੀ। ਠੀਕ ਹੈ। ਠੀਕ ਹੈ। ਬਹਾਦਰ ਸਨ। ਫਿਰ ਇੱਕ ਲੜਾਈ ਹੋਈ ਏ 12 ਪਿੰਡਾਂ ਨਾਲ। ਕਾਹਨਵਾਲ ਦਾ ਸ਼ੰਭ ਮਸ਼ਹੂਰ ਸੀ, ਨਾਂ ਕਾਹਨਵਾਲ ਦਾ ਬੋਲਦਾ ਸੀ। ਅੱਛਾ। ਤੇ ਕੋਈ 200 ਹਿਸਾਬ ਨਾਲ 1000 ਕਿੱਲੇ 'ਚ ਖਲਾਰਾ ਸੀ। ਉਹ ਪਿੱਛੋਂ ਪਹਾੜਾਂ 'ਚ ਆਉਂਦਾ ਸੀ, ਕਿਤੇ ਉਹ ਪਤਲਾ ਤੇ ਕਿਤੇ ਥੋੜਾ। ਤੇ ਸਾਡੇ ਆ ਕੇ ਖੁੱਲਾ ਜ਼ਮੀਨ ਖੁੱਲੀ, ਕਿਤੇ ਉਹਦੇ ਛੇਵੀਂ ਸ਼ੰਭ ਬਣ ਗਿਆ, ਥੱਲੇ ਸੋਮੇ ਉੱਠਦੇ। ਅੱਛਾ। ਹਾਂਜੀ। ਤੇ ਉਹ ਗੱਲ ਵੀ ਉਹ 12 ਪਿੰਡ ਜਿਹੜੇ ਸੀ ਸਾਡੇ, ਉਹ ਸ਼ੰਭ ਦੇ ਸਿਰ ਤੇ ਬਚੇ ਸੀ। ਪੱਠੇ ਖੜਦੇ ਸੀ ਉਹ ਜਿਹੜੇ 10 ਨਾ 12 ਪਰਾ ਸਾਪਰਾ ਉੱਧਰ ਸਨ। ਤੇ ਉਹਨਾਂ ਜਨਾਬ ਪਿੰਡ ਚੋਂ ਲੰਗੋਟੇ ਕਰਕੇ ਉਦੋਂ ਸਾਫੇ ਹੁੰਦੇ, ਲੱਕ ਬੰਨ ਕੇ ਤੇ ਪੱਠੇ ਵੱਢਣੇ। ਸੇਮੀ ਸ਼ਾਮੀ ਨਾ। ਜੀ ਜੀ। ਹਾਂਜੀ। ਤੇ ਉਹਨਾਂ ਸ਼ੰਭੋ ਪਿਛਾਂ ਹਟ ਕੇ ਤੇ ਖੂਹੀ ਸੀ, ਜੋ ਉਹਦੇ ਡੋਰ ਸੀ, ਆਖਿਆ ਤੇ ਨਹਾ ਕੇ ਤੇ ਕੱਪੜੇ ਪਾ ਕੇ ਆਇਆ ਕਰ। ਪਿੰਡ ਦੇ ਵਿੱਚੋਂ ਦੀ ਰਾਹ ਸਾਡੇ ਪਿੰਡ ਦੇ। ਅੱਛਾ। ਉਹ ਉਹਨਾਂ ਨੂੰ ਡੱਕਿਆ ਇੱਕ ਦੋ ਨੂੰ, ਉਹਨਾਂ ਆਖਿਆ ਨਹਿਰੇ ਜਾ ਕੇ ਨਹਾਉਣਾ। ਤੇ ਨਹਿਰ ਸਾਥੋਂ ਲੈਂਦੇ ਸੀ ਨਾਲ ਹੀ ਪਿੰਡ, ਤੇ ਸਾਡੀ ਜ਼ਮੀਨ ਦੇ ਵਿੱਚ ਉਹਦੀ ਲੰਘਦੀ ਜਗ੍ਹਾ, ਉਹਦਾ ਜਾ ਕੇ ਪਾਣੀ ਦਿੰਦੀ। ਉਹ ਗੱਲ ਹੈ ਵੀ ਨਾ ਮੁੜੇ। ਉਹਨਾਂ ਫਿਰ ਇੱਕ ਦਿਹਾੜੀ ਲਾਈ, ਆਖਿਆ ਜਿਹੜਾ ਆਉਂਦਾ ਉਹਨੂੰ ਫੰਡੋ। ਅੱਛਾ। ਮਾਰਿਆ। ਡੱਲੇ ਦੇ ਲੋਕਾਂ ਨੇ ਫਿਰ ਸਲਾਹ ਕੀਤੀ, ਲੋਕਾਂ ਮਾਰਿਆ। ਅੱਛਾ। ਉਹ ਫਿਰ ਸਾਰਿਆਂ ਪਿੰਡਾਂ ਰਲ ਕੇ ਆਖਿਆ ਬਚੇ ਇਹਦੇ ਅਸੀਂ ਪੱਠਾ ਤੱਤਾ ਰਾਤ ਦਿਨ ਕਰਦੇ ਆ। ਉਹਨਾਂ ਆਖਿਆ ਮਰਾਠੀ ਘੱਲਿਆ ਭਈ ਆਪਾਂ ਫਲਾਣੇ ਦੇ ਆਉਣਾ ਤੁਹਾਡੇ ਨਾਲ, ਤੇ ਤੁਹਾਡੀਆਂ ਜਨਾਨੀਆਂ ਵੀ ਚੁੱਕ ਲਿਆਉਣੀਆਂ ਨੇ। ਸਹੀ ਹੈ। ਉਹ ਫਿਰ ਸਾਡਾ ਲੁਹਾਰ ਸੀ ਇੱਕ, ਬੜਾ ਮੰਨਿਆ ਪਰਵਾਨਿਆ, ਉਹਨੂੰ ਪਿੰਡ ਵੀ ਸਲਾਮਾਂ ਕਰਦੇ ਹਨ, ਬੜਾ ਕਾਰੀਗਰ ਸੀ। ਅੱਛਾ। ਉਹਨੇ ਆਖਿਆ ਨਾ ਯਾਦ ਜੇ ਬਾਬੇ ਲੁਹਾਰ ਦਾ? ਬਦਰਦੀਨ। ਵਾਹ ਜੀ। ਮੁੰਡੇ ਉਹਦੇ ਦੋਵੇਂ ਨਵਾਬਦੀਨ ਤੇ ਲਾਲਦੀਨ, ਉਹਦਾ ਕੰਮ ਬੈਠੇ ਜਾਗਾ ਸਿੰਧ ਦੇ ਇਲਾਕੇ 'ਚ।
ਅੱਛਾ ਸਿੰਧ ਟੁਰ ਗਏ ਹੋ। ਆਹੋ ਬਾਬਾ ਮਰਦ ਬਦਰਦੀਨ ਤੇ ਫੌਤ ਹੋ ਗਿਆ ਸੀ। ਹਾਂਜੀ ਹਾਂਜੀ। ਅੱਛਾ। ਤੇ ਉਹ ਨਾ ਉਹਨੇ ਆਖਿਆ 8 ਦਿਨ ਮੈਂ ਕੋਈ ਕੰਮ ਨਹੀਂ ਕਰਨਾ, ਜੋ ਕਿਸੇ ਹਥਿਆਰ ਬਣਾ ਲਓ, ਕੋਈ ਸੋਟਾ, ਕੋਈ ਛਵੀ, ਕੋਈ ਜੋ। ਉਹ ਜਦੋਂ 8ਵਾਂ ਦਿਨ ਹੋਇਆ ਤੇ ਉਹ ਉਸ ਵਕਤ 'ਚ ਪੈਸਾ ਨਹੀਂ ਸੀ ਲੱਭਦਾ ਜੀ। ਇੱਕ ਪੈਸਾ ਦਿੰਦੇ ਸੀ ਬੜਾ, ਜਿਹੜਾ ਅਥਰਾ ਬਾਲ ਹੁੰਦਾ ਸੀ, ਉਹਨੂੰ ਮੇਲਾ ਵੇਖਣ ਵਾਸਤੇ ਇੱਕ ਪੈਸਾ ਮਿਲਦਾ ਸੀ। ਉਹਦੇ 4 ਹਿੱਸੇ ਹੁੰਦੇ ਸੀ ਪੈਸੇ ਦੇ। ਅੱਛਾ। 2 ਧੇਲੇ ਤੇ 2 ਧੇਲਿਆਂ ਦੀਆਂ 4 ਦੰਬੜੀਆਂ। ਠੀਕ ਹੈ। ਉਹ ਵੀ ਖਾ ਪੀ ਕੇ ਮੋੜ ਕੇ ਲਿਆਉਂਦੇ। ਹਾਂਜੀ ਇਹ ਜ਼ਮਾਨਾ ਉਹ ਵੀ ਨਹੀਂ ਸੀ ਮੁੱਕਦਾ। ਉਹ ਵੀ ਨਹੀਂ ਮੁੱਕਦਾ। ਅੱਛਾ ਉਹ ਨਾ ਅੱਛਾ ਥਾਣਾ ਸੀ ਕਾਲਵਨ। ਉਹ ਥਾਣੀ ਆਏ, ਚੋਣਵੇਂ ਬੰਦੇ ਆਏ, ਕਿਸੇ ਪਿੰਡ 'ਚ ਇੱਕ ਤੇ ਕਿਸੇ 'ਚ 2। ਉਹਨਾਂ ਥਾਣੇ 500 ਰੁਪਈਆ ਥਾਣੇਦਾਰ ਨੂੰ ਉਸ ਵਕਤ 'ਚ ਦਿੱਤਾ। ਅੱਛਾ ਜੀ। ਭਈ ਆਹ ਮਾਰ ਕੇ ਆਉਣਾ ਤੇ ਸਾਡਾ ਬਣਿਆ ਕੱਖ ਨਾ। ਉਹ 12 ਪਿੰਡਾਂ ਨੇ ਇਕੱਠ ਕਰਕੇ ਥਾਣੇਦਾਰ ਖਰੀਦ ਲਿਆ। ਉਹ ਜਦੋਂ ਗੱਲ ਵੀ ਆਏ ਤੇ ਉਹ ਜਿਹੜਾ ਬਦਲਦੀ ਸੀ, ਉਹ ਸਾਰੇ ਉਹਨਾਂ ਦਾ ਵੀ ਸਾਂਝਾ ਸੀ, ਜੋ ਦੁਆਰ ਉਹ ਕੰਮ ਸ਼ਮ ਕਰਾਉਂਦੇ ਹਨ। ਅੱਛਾ। ਉਹਨੇ ਆਖਿਆ ਉਹਦੇ ਕੋਲ ਵੀ ਘੋੜੀ ਰੱਖੀ ਸੀ, ਉਹਨੇ ਘੋੜੀਆਂ 50 ਸੀ ਸਾਡੇ ਪਿੰਡ 'ਚ ਪਛਾਣ। ਉਹਦੇ ਕੋਲ ਸਾਈਕਲ ਮੋਟਰਾਂ ਕੋਈ ਨਹੀਂ ਹੁੰਦੀਆਂ ਤੇ ਰਿਸ਼ਤੇਦਾਰਾਂ ਦੇ ਜਾਂਦੇ ਹਨ। ਉਹਨੇ ਨਾ ਘੋੜੀ ਦੇ ਉੱਤੇ ਕੁਹਾੜਾ ਫੜ ਲਿਆ, ਜਿਹੜਾ ਬਾਲਣ ਦਾ ਵਾਲਾ। ਅੱਛਾ। ਉੱਤੇ ਰੁਮਾਲ ਸੁੱਟ ਲਿਆ। ਅੱਛਾ। ਤੇ ਡੰਡਾ ਬਾਹਰ ਨੂੰ ਕੱਢ ਲਿਆ। ਉਹਨੇ ਆਖਿਆ ਮੈਂ ਉਹਨਾਂ ਨੂੰ ਡੱਕਣਾ ਹੈ। ਅੱਛਾ। ਤੁਹਾਨੂੰ ਕੀ ਡੱਕਣਾ, ਤੁਸੀਂ ਜੀ ਅੱਗੇ ਪਿੰਡ ਦੇ, ਉਹਨਾਂ ਨੂੰ ਮੈਂ ਡੱਕਣਾ। ਜੇ ਨਾਲ ਡੱਕੇ ਗਏ ਤੇ ਫਿਰ ਪਹਿਲਾ ਵਾਰ ਮੇਰਾ ਹੋਗਾ। ਤਾਂ ਜਵਾਨਾਂ ਦਾ ਪਤਾ ਹੁੰਦਾ ਸੀ। ਉਹਨੇ ਫਿਰ ਨਾਮ ਡੱਕੇ ਗਏ। ਉਹਦੇ ਨੇ ਜਿਹੜਾ ਚੋਟੀ ਦਾ ਜਵਾਨ ਸੀ, ਉਹ ਗਾਂ ਵੱਧ ਗਿਆ, ਉਹਨੇ ਪੁੱਠਾ ਕੁਹਾੜਾ ਮਾਰਿਆ। ਉਹਨੇ ਆਖਿਆ ਤਾਂ ਨਹੀਂ ਬੰਦਾ ਕੋਈ ਵੀ ਮਾਰਨਾ। ਲੱਤਾਂ ਬਾਹਾਂ ਤੋੜ ਲਈਆਂ, ਪੁੱਠਾ ਕੁਹਾੜਾ ਮਾਰਿਆ। ਇਹ ਸਾਡੇ ਬੰਦਿਆਂ ਦਾ ਜ਼ੋਰ ਪੈ ਗਿਆ, ਵੀ ਬੜੇ ਬੜੇ ਜਵਾਨ ਸਨ ਜੀ। ਇਹਦਾ ਫਿਰ ਲੱਤਾਂ ਬਾਹਾਂ ਭੰਨੀਆਂ ਤੇ ਫਿਰ ਰੇੜਿਆਂ ਤੇ ਲੱਦ ਕੇ ਉਹਨਾਂ ਖੜੇ, ਜਿਹੜੇ ਮਾਰਨਾ ਆਏ ਹਨ। ਮਾਰਨਾ ਹੈ ਉਹ ਮਾਰ ਦਿੱਤੀ ਦੀ ਜਿੱਦਣ ਅਸੀਂ ਉਜੜੇ ਆ। ਤੇ ਜਨਾਬ ਉਹ ਇੰਨੇ ਕੁ ਉਦੋਂ ਦੇ ਡਰੇ ਸੀ, ਮਿਲਟਰੀ ਨਾਲ ਲੈ ਕੇ ਤੇ ਸਾਡੇ ਪਿੰਡ ਨੂੰ ਲੁੱਟਣ ਵਾਸਤੇ ਆਏ ਸੀ। ਇੰਨੇ ਕੁ ਠੀਕ ਹੈ। ਠੀਕ ਹੈ। ਜਨੀ ਪਿੰਡ ਮੰਨਿਆ ਪਰ ਠੀਕ। ਔਰ ਕਹਿ ਲਓ ਕਿ ਇੱਕ ਤਰੀਕੇ ਦੀ ਉਹਨਾਂ ਨੇ ਜਦੋਂ 47 ਦਾ ਉਹ ਟਾਈਮ ਆਇਆ ਵੇ, ਉਹ ਕਿੜ ਵੀ ਕੱਢ ਲਏ। ਕਿੜ ਵੀ ਹੈ ਨਾ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ ਡੱਲਾ ਗੋਰੀਆ? ਡੱਲਾ ਗੋਰੀਆ ਵਾਵਾ ਪਿੰਡ ਸੀ। ਅੱਛਾ। ਕਿੰਨੇ ਨੰਬਰਦਾਰ ਸਨ? ਲੰਬਰਦਾਰ ਇੱਕ ਹੀ। ਅੱਛਾ। ਉਹ ਮੁਸਲਮਾਨਾਂ ਚ ਵੱਡਾ ਪਿੰਡ ਸੀ ਤੇ ਇੱਕੋ ਕੌਮ ਹੀ, ਸਵਾਏ ਰਾਜਪੂਤਾਂ ਤੋਂ ਹੋਰ ਕੰਮੀ ਕਾਰਾ ਸੀ। ਹੋਰ ਦੂਜੀ ਕੌਮ ਹੈ ਹੀ ਕੋਈ ਨਹੀਂ ਬਗੈਰ ਰਾਜਪੂਤਾਂ ਤੋਂ, ਮੁਸਲਮਾਨਾਂ ਤੋਂ। ਅੱਛਾ। ਸਾਰਾ ਪਿੰਡ ਟੋਟਲ ਸਾਲਮ ਮੁਸਲਮਾਨਾਂ ਦਾ ਹੈ। ਤੇ ਬਾਕੀ ਜਿਹੜਾ ਤੁਸੀਂ ਦੱਸਿਆ ਈਸਰ ਸਿੰਘ, ਇਹ ਬਖਤਪੁਰ ਤੇ ਸ਼ਾਹਪੁਰੇ ਦਾ ਹੈ। ਲਾਗੇ ਪਿੰਡ ਹੀ ਜਿਵੇਂ ਸੁਧਾਰ ਵਾਲੀ ਹਾਂ ਠੀਕ ਠੀਕ। ਦੁਆਲੇ ਦੇ ਪਿੰਡਾਂ ਦੇ ਜਿਵੇਂ ਸਮਝ ਦੂਜੇ ਨਾਲ ਗੱਲ ਹੈ ਵੀ ਉਦੋਂ ਰਲ ਕੇ ਪਏ ਕੰਮ ਕਰਦੇ ਹਨ। ਕਿਹੜਾ ਪਤਾ ਹੈ ਵੀ ਆਹ ਲੱਦਾ ਹੋਣੀ ਹੈ। ਮਸਜਿਦਾਂ ਕਿੰਨੀਆਂ ਸਨ ਪਿੰਡ 'ਚ? ਆਪਣੇ ਪਿੰਡ 'ਚ ਮਸਜਿਦ ਹੈ ਸੀ? ਆਹ ਮਸਜਿਦ ਬੜੀ ਤਗੜੀ ਸੀ, ਇੱਕੋ ਹੀ ਮਸਜਿਦ। ਇੱਕੋ ਹੀ ਸੀ ਵਿਚਕਾਰ ਪਿੰਡ ਦੇ ਇੱਕੋ ਹੀ, ਪਿੰਡ ਦੇ ਸੈਂਟਰ 'ਚ। ਤੇ 2 ਹੀ ਖੂਹ ਹਨ ਪਾਣੀ ਪੀਣ ਵਾਲੇ। ਅੱਛਾ। ਉਦੋਂ ਉਧਰ ਕੋਈ ਜ਼ਮਾਨਾ ਹੀ ਇਸ ਤਰ੍ਹਾਂ ਦਾ ਸੀ। ਠੀਕ ਹੈ। ਇੱਕ ਉਹਨਾਂ ਦੇ ਮਹੱਲੇ ਦੇ ਅੱਧਾ ਪਿੰਡ ਦੇ ਵਿੱਚੋਂ ਦੀ ਬਾਜ਼ਾਰ ਸੀ। ਗਲੀ ਕੱਚੀ ਲੰਘਦੀ ਤੇ ਅੱਧਾ ਪਿੰਡ ਇੱਕ ਪਾਸੇ ਹੁੰਦਾ ਸੀ, ਅੱਧਾ ਇੱਕ ਪਾਸੇ ਇੱਕ ਖੂਹ ਸੀ ਤੇ ਇੱਕ ਪਾਸੇ ਇੱਕ ਖੂਹ ਸੀ। ਅੱਛਾ ਅੱਛਾ ਠੀਕ ਹੈ। ਮਤਲਬ ਚੜ੍ਹਦੇ ਵਾਲੇ ਚੜ੍ਹਦੇ ਖੂਹ ਪੀ ਰਹੇ ਨੇ, ਲੈਂਦੇ ਵਾਲੇ ਲੈਂਦੇ ਖੂਹ। ਠੀਕ ਹੈ। ਤੇ ਪਾਣੀ ਵਧੀਆ ਸੀ ਤੁਹਾਡੇ ਇਲਾਕੇ ਦਾ? ਪਾਣੀ ਬਹੁਤ ਬਿਹਤਰੀਨ ਵਧੀਆ ਪਾਣੀ ਹੈ। ਅੱਛਾ। ਬੜਾ ਅੱਛਾ ਪਾਣੀ। ਠੀਕ। ਤੁਸੀਂ ਦੱਸਿਆ ਕਿ ਸਾਡੇ ਪਿੰਡੋਂ ਨਹਿਰ ਵੀ ਲੰਘਦੀ ਸੀ। ਡੂੰਘੇ ਬੜੇ ਹਨ ਤੇ 30 ਹੱਥ ਲੱਜ ਜਾਂਦੀ ਸੀ। ਆ ਜਿਹੜਾ ਹੱਥ ਹੁੰਦਾ ਨਾ ਮਿਣਿਆ, ਹਾਂ 30 ਹੱਥ ਲੱਜ ਖੂਹ ਚ ਜਾਂਦੀ ਸੀ। ਇੰਨੇ ਡੂੰਘੇ ਹਨ। ਅੱਛਾ ਅੱਛਾ। ਡੂੰਘੇ ਹਨ ਤੇ ਉੱਤੇ ਪੌੜੀਆਂ ਲੱਗੀਆਂ ਤੇ ਮਾਛੀ ਹੁੰਦੇ ਸੀ ਜਿਹੜਾ ਘਰਾਂ 'ਚ ਪਾਣੀ ਦੇਣਾ ਹੁੰਦਾ, ਮੱਛਕਾਂ। ਅੱਛਾ ਅੱਛਾ ਅੱਛਾ। ਘਰੋਂ ਘਰੀ ਸਪਲਾਈ ਕਰਨਾ ਉਹਨਾਂ ਨੇ ਪਾਣੀ। ਮੱਛਕਾਂ ਹੀ ਦੇ ਉਹਨਾਂ ਸਾਰਿਆਂ ਘਰਾਂ ਦੇ 2 ਟਾਈਮ ਪਾਣੀ ਦੇਣਾ, ਸਾਰੇ ਪਿੰਡ 'ਚ ਦੇਣਾ। ਤੇ ਫਿਰ ਉਹ 6 ਮਹੀਨੇ ਫਸਲ ਉਹਨਾਂ ਨੂੰ ਤੁਸੀਂ ਸੇਬ ਤੇ ਕਰਦੇ ਸਾਂ? ਆਹੋ ਦਾਣਾ ਫੱਕਾ ਖੁੱਲਾ ਦੇਈਦਾ ਸੀ। ਠੀਕ। ਆਪਣੇ ਰਾਜਪੂਤਾਂ ਚੋਂ ਜਿਹੜੇ ਮੁਸਲਮਾਨ ਸਨ, ਉਹ ਸਭ ਤੋਂ ਜ਼ਿਆਦਾ ਰਕਬਾ ਤਕੜਾ ਬੰਦਾ ਕੌਣ ਸੀ? ਨੱਥੂ, ਬਾਬਾ ਨੱਥੂ। ਅੱਛਾ। ਉਹ ਜਿਹੜਾ ਲਾਲਾ ਦੇਵੀ ਦੀ ਹਾਲ ਹੈ ਨਾ, ਬੜਾ ਹੁਸ਼ਿਆਰ ਬੰਦਾ ਸੀ ਬਾਬਾ ਨੱਥੂ। ਉਹ ਬਾਹਮਣੀ ਵਾਲਾ ਪਿੰਡ ਫੈਸਲਾਬਾਦ 'ਚ ਉੱਥੇ ਬੈਠਾ ਤੇ ਬਹੁਤ ਹੋ ਗਏ ਹੁਣ। ਅੱਛਾ। ਤੇ ਉਹਦੇ ਨਾਲ ਜੂਆ ਖੇਡਦਾ ਹੈ ਬਾਬੇ ਦੇਵੀ ਦਿਆਲ ਨਾਲ। ਬਾਬੇ ਦੇਵੀ ਦਿਆਲ ਨਾਲ ਬਾਬਾ ਨੱਥੂ
ਜੂਆ ਖੇਡਦਾ ਸੀ ਤੇ ਬਾਬਾ ਨੱਥੂ ਖਿਡਾਉਂਦਾ ਸੀ ਤੇ ਖੇਡਣ ਵਾਲਾ ਇੱਕ ਹੋਰ ਤੁਹਾਡੇ ਵਾਂਗੂ ਜਵਾਨ ਸੀ, ਉਹਨੂੰ ਰੱਖਿਆ ਸੀ ਤੇ ਤੂੰ ਹਾਂ ਖੇਡਣਾ ਉਹਦਾ ਤੇ ਖੇਡਣਾ ਉਹਨੇ। ਜੀ ਜੀ। ਉਹਨੂੰ ਵੀ ਅੱਗੋਂ ਕੁਛ ਪਿੱਛੋਂ ਤੇ ਉਹ ਜਵਾਨ ਦੇ ਪਿੱਛੇ ਬਾਬਾ ਨੱਥੂ ਸੀ। 4 ਕਿੱਲੇ 5 ਕਿੱਲੇ ਦੇਵੀ ਦਿਆਲ ਤੋਂ ਜ਼ਮੀਨ ਜੂਏ 'ਚ ਜਿੱਤ ਗਿਆ ਵਾ। ਅੱਛਾ ਅੱਛਾ। ਜੂਆ ਖੇਡ ਕੇ ਜਿੱਤ ਗਿਆ ਵਾ। ਠੀਕ ਹੈ ਠੀਕ ਹੈ। ਏਡਾ ਕੁ ਖਿਡਾਰੀ ਸੀ ਉਹ। ਸਹੀ। ਤੇ ਉਹਦਾ ਪਿੰਡ 'ਚ ਬਾਬਾ ਜੀ ਵਸੇਬਾ ਵਧੀਆ ਸੀ, ਕੋਈ ਕਿਸੇ ਵਧੀਆ ਕਿਸਮ ਖੁੱਲਾ। ਦਾ ਮੈਂ ਨਾ ਮਤਲਬ- ਉਹ ਵਕਤ 'ਚ ਸਾਰਾ ਪਿੰਡ ਉਦੋਂ ਕੰਧਾਂ ਕੱਚੀਆਂ, ਕੋਠੇ ਕੰਧੇ ਕੱਚੇ ਹੁੰਦੇ ਸੀ ਤੇ ਉਹ ਬਾਬੇ ਨੱਥੂ ਦੀ ਜਿਹੜੀ ਸੀ ਇੱਥੋਂ ਤੋਂ ਕਿਤੇ ਉਹ ਰੁੱਖਾਂ ਤੱਕ ਇੱਕ ਬੈਠਕ ਪਾਈ ਦੀ ਉਹਨੇ ਪੱਕੀ। ਹਾਂਜੀ ਠੀਕ। ਬੜਾ ਠੀਕ। ਇੱਕ ਚੌਧਰੀ ਆਦਮੀ। ਤੁਸੀਂ ਸਕੂਲ ਗਏ? ਸਕੂਲ ਗਏ ਤੁਸੀਂ? ਨਹੀਂ, ਸਕੂਲ ਨਹੀਂ ਗਏ? ਇੱਕ ਦਿਨ ਨਹੀਂ ਸਕੂਲ ਪੜਿਆ, ਇੱਕ ਦਿਨ ਨਹੀਂ ਮਸਜਿਦ 'ਚ ਪੜਿਆ ਤੇ ਉਸ ਮਾਲਕ ਦਾ ਕਰਮ ਹੈ। ਹਾਂ। 5 ਵੇਲੇ ਨਮਾਜ਼ ਪੜ੍ਹਨਾ ਤੇ ਪੜ੍ਹਨਾ। ਅੱਛਾ ਤੇ ਜੀ, ਬੜਾ ਉਹ ਮਾਸ਼ਾਅੱਲਾ। ਮੇਰੇ ਪੀਰ ਮੁਰਸ਼ਿਦ ਦੀ ਦੁਆ ਹੈ ਤੇ ਮੇਰੇ ਅੱਲਾ ਦਾ ਕਰਮ। ਠੀਕ। ਬਾਬਾ ਜੀ ਜੇ ਸਕੂਲ ਹੈ ਸੀ ਆਪਣੇ ਉਸ ਇਲਾਕੇ 'ਚ, ਡੱਲੇ ਹੈ ਸੀ ਸਕੂਲ ਜਾਂ ਨਾਲ? ਚੱਲੇ ਸਕੂਲ ਪਿੰਡਾਂ 'ਚ ਕੋਈ ਵੀ ਨਹੀਂ ਸੀ, ਐਡੇ ਸ਼ਹਿਰਾਂ ਸ਼ੂਰਾਂ 'ਚ ਸਕੂਲ ਹੁੰਦੇ ਸੀ। ਅੱਛਾ। ਤੇ ਪਿੰਡਾਂ ਥਾਂ ਦੇ ਬੱਚੇ ਉਦੋਂ ਘੱਟ ਹੀ ਘੱਲਦੇ ਹਨ, ਏਡੀ ਦੂਰ ਨਹੀਂ ਹਾਂਜੀ, ਘੱਲਦੇ। ਵਿਰਲਾ ਬੰਦਾ ਹੀ ਜਾਂਦਾ ਸੀ। ਨਾਲੇ ਪੜ੍ਹਾਈ ਦਾ ਰਿਵਾਜ ਕੋਈ ਨਹੀਂ। ਸਾਡਾ ਤਾਇਆ ਸੀ 5 ਜਮਾਤਾਂ ਉਸ ਜ਼ਮਾਨੇ 'ਚ ਪੜ੍ਹਿਆ ਸੀ। ਸਾਡੇ ਪਿਓ ਤੋਂ ਵੱਡਾ ਸੀ, 2 ਹੀ ਭਰਾ ਹਨ। ਅੱਛਾ। ਤੇ ਉਹਨੇ ਦੁਕਾਨ ਪਾਈ ਸੀ, ਪਿੰਡੀ? ਥੋਕ ਦੀ ਦੁਕਾਨ ਸੀ ਤੇ ਛੋਟੀਆਂ ਦੁਕਾਨਾਂ ਵਾਲੇ ਵੀ ਉਹਦੇ ਤੋਂ ਸੌਦਾ ਲਾਉਂਦੇ। ਅੱਛਾ। ਉਹ 5 ਜਮਾਤਾਂ ਪੜ੍ਹਿਆ ਸੀ ਤੇ ਸਾਰੇ ਪਿੰਡ ਦੇ ਉਦੋਂ ਖਤ ਪੱਤਰ ਜਾਂਦੇ ਹਨ ਤੇ ਸਾਰੇ ਪਿੰਡ ਤੋਂ ਜਿਹਦਾ ਖਤ ਆਉਣਾ ਉਹਨੇ ਆਖਣਾ ਖਤ ਤੇਰਾ ਪੜ੍ਹਦੀ। ਸਾਰੇ ਪਿੰਡ 'ਚ ਉਹ ਪੜ੍ਹਿਆ। ਇਹ ਤੁਸੀਂ ਬੜੀ ਵਧੀਆ ਗੱਲ ਕੀਤੀ। ਤਾਇਆ ਜੀ ਦਾ ਕੀ ਨਾਂ ਸੀ ਜਿਨ੍ਹਾਂ ਦੀ ਦੁਕਾਨ ਸੀ? ਉਹ ਫਜ਼ਲ ਅਹਿਮਦ। ਫਜ਼ਲ ਅਹਿਮਦ। ਕਰਿਆਨਾ, ਪਰਚੂਨ, ਉਹ ਚੀਜ਼ਾਂ ਉਹਨਾਂ ਕੋਲ ਮਿਲ ਜਾਂਦੀਆਂ ਉਹਨੂੰ ਆ ਜਿਹੜੇ ਗੱਲ ਵੀ ਸ਼ਾਹ ਹੀ ਨਾ ਸਾਰੇ ਜਾਣਦੇ ਸੀ, ਕਨਵਨ ਦੇ ਸ਼ਾਹ। ਹਾਂ ਹਾਂ। ਜਿਹੜੇ ਸੀ ਬੜੇ ਗੱਲ ਵੀ ਸ਼ਾਹ ਹਨ, ਵਿਆਜੀ। ਹਾਂਜੀ ਹਾਂਜੀ। ਉਹਨਾਂ ਨੂੰ ਸ਼ਾਹ ਦੇ ਜਿਹੜੇ ਵਿਆਜ ਦਿੰਦੇ ਸੀ ਹਿੰਦੂ। ਤੇ ਉਹ ਬੜੇ ਤੇ ਉਹ ਜਦੋਂ ਇੱਧਰ ਉੱਜੜ ਕੇ ਆਇਆ ਨਾ ਤੇ ਅਸੀਂ ਉਹ ਬੈਠੇ ਹੀ ਉਹ ਪਿੰਡ ਆ ਮੁੰਡੇ ਕਹਿੰਦੇ ਲੈਂਦੇ ਪਾਸੇ ਸਖੋ ਕੇ ਜਾਮਕਿਆਂ ਤੋਂ ਜਾਮਕਿਆਂ ਵਾਲੀ ਸੜਕ ਤੇ। ਅੱਛਾ। 2.5 ਸਾਲ ਉੱਥੇ ਰਹੇ ਆ। ਅੱਛਾ। ਉੱਥੇ ਸਾਡਾ ਮਾਮਾ ਸੀ ਇੱਕ ਸਾਡੇ ਨਾਲ ਤੇ ਬਾਕੀ ਫੈਸਲਾਬਾਦ ਤੁਰ ਕੇ ਸੀ। ਹਾਂ ਹਾਂ। ਤੇ ਉਹ ਉੱਥੇ ਸਿੱਖਾਂ ਦੀ 1.5 ਕਿੱਲਾ ਜ਼ਮੀਨ ਸੀ। ਅੱਛਾ। ਤੇ ਉਹ ਜਦੋਂ ਇਸਤੇਮਾਲ ਹੋਈ ਹੈ ਨਾ ਹਾਂ। ਤੇ ਜ਼ਮੀਨਾਂ ਆਈਆਂ ਨੂੰ ਤੇ ਇਸਤੇਮਾਲ ਤਾਂ ਪਿੱਛੋਂ ਹੋਈ ਹੈ, ਪਹਿਲੇ ਜ਼ਮੀਨਾਂ ਆਈਆਂ ਤੇ ਉਹ ਆਂਦਾ ਵੀ ਯਾਰ ਤੁਹਾਨੂੰ ਕੋਈ 400 ਕਿੱਲਾ ਜ਼ਮੀਨ ਪੈਣੀ ਹੈ, ਤੁਸੀਂ ਦੂਤਰਾ ਘਰ ਲਓ। ਹਾਂ। ਤੇ ਮੈਨੂੰ 150 ਕਿੱਲਾ ਮੈਨੂੰ ਪੈਣੀ ਹੈ ਤੇ ਇੰਨੀ ਕੀ ਜ਼ਮੀਨ ਹੈ ਤੇ ਮੈਨੂੰ ਇੱਥੇ ਰਹਿਣ ਦੇ। ਮੈਂ ਹੁਣ ਇਹਨਾਂ ਲੋਕਾਂ 'ਚ ਰਲਿਆ ਮੈਂ ਫਿਰ ਫਾਰਮ ਦਿੱਤੇ ਆ ਉਹ ਮੰਡਿਆਲਾ ਤੇ ਗਏ ਦਾ ਉੱਥੋਂ ਦੇ। ਉੱਥੋਂ ਦੇ ਫਾਰਮ ਦਿੱਤੇ ਤੇ ਬਜ਼ੁਰਗ ਸਾਡੇ ਬੜੇ ਫਿਰ ਤੋਂ ਹਰ ਮਹਿਕਮਾ ਉਹਨਾਂ ਨੂੰ ਸਲਾਮ ਕਰਦਾ ਹੈ। ਅੱਛਾ। 17 ਹੀ ਉਹਨਾਂ ਦਾ ਰੱਬੋਂ ਐਸਾ ਹੈ ਜੀ। ਥਾਣਾ ਕੀ ਤੇ ਬਿਜਲੀ ਵਾਲੇ ਕੀ ਤੇ ਗੱਲ ਵੀ ਤਹਿਸੀਲ ਵਾਲੇ ਕੀ, ਹਰ ਮਹਿਕਮਾ ਸਲਾਮ ਕਰਦਾ ਹੈ। ਉਹ ਪਟਵਾਰੀ ਟੱਕਰਿਆ ਤੇ ਆਉਂਦਾ ਵੀ ਚੌਧਰੀ ਸਾਹਿਬ ਕਿੱਥੋਂ ਦੇ ਫਾਰਮ ਦਿੱਤੇ ਨੇ? ਇਹ ਉਹ ਮੰਡਿਆਲੇ ਤੇ ਗੋਲੇ। ਉਹ ਆਂਦਾ ਛੱਡੋ ਪਰਾਂ, ਬਲਾਦਰੀ ਤੇਰੀ ਸਾਰੀ ਆ, ਤਹਿਸੀਲ ਦੱਸ ਕੇ ਜਾ ਤੂੰ ਕਿੱਥੇ ਮੁਲਕੋਂ ਬਾਹਰ ਨਿਕਲ ਚੱਲਿਆ। ਆਹ ਸੇਖਵਾਂ ਵੇਲੀਆਂ ਤੇ ਸੇਖਵਾਂ ਦਾ ਰਕਬਾ ਬੜਾ। ਆਹ ਸੇਖਵਾਂ ਵੇਲੀਆਂ ਨੂੰ ਤੇ ਇੱਥੇ ਜ਼ਮੀਨ ਪਵਾ ਲਓ ਤੁਸੀਂ। ਅੱਗੋਂ ਉਹਨਾਂ ਜਵਾਬ ਦਿੱਤਾ ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਬੰਨਾ ਸਾਂਝਾ, ਜਿਵੇਂ ਸਿਆਲਕੋਟ ਤੇ ਗੁਜਰਾਲਾ। ਹਾਂਜੀ, ਸਮਝ ਆ ਗਈ ਜੀ? ਉਹ ਗੁਰਦਾਸਪੁਰ ਦਾ ਤੇ ਅੰਮ੍ਰਿਤਸਰ ਦਾ ਬੰਨਾ ਸਾਂਝਾ ਹੈ। ਉਧਰ ਉਧਰ ਇੱਕ ਦੂਜੇ ਨੂੰ ਜਾਣਦੇ ਨੇ। ਠੀਕ ਹੈ। ਉਹ ਅੱਗੋਂ ਜਵਾਬ ਦਿੱਤਾ ਵੀ ਇੱਥੇ ਅੰਮ੍ਰਿਤਸਰ ਗਿਆ, ਹਾਂ ਨਹੀਂ ਬਹਿਣਾ ਇੱਥੇ। ਤੇ ਸ਼ੇਖੂਪੁਰਾ ਤੇ ਅੰਮ੍ਰਿਤਸਰ ਜਿਹੜਾ ਸੀ, ਜਦੋਂ ਦੁਨੀਆ ਸਹੀ ਅਮਨ ਚਾਲਣਾ ਵਾਸਤੇ ਉਦੋਂ ਵੀ ਇਹ ਦੋਵੇਂ ਜ਼ਿਲ੍ਹੇ ਬਦਨਾਮ ਸਨ। ਚੋਰ ਚੱਕੇ ਹਰ ਐਪ ਦੁਨੀਆ ਵਾਲਾ ਹੋਣਾ ਚਾਹੀਦਾ। ਲੜਾਈ ਝਗੜੇ, ਹਾਂ, ਤੇ ਉਹ ਜਾਣਦੇ ਸੀ ਲੜਾਈ ਝਗੜੇ ਦੇ ਡਾਢੇ। ਉਹ ਫਿਰ ਆਖਣ ਲੱਗੇ ਇੱਥੇ ਅੰਮ੍ਰਿਤਸਰ ਆ, ਹਾਂ ਨਹੀਂ ਇੱਥੇ ਬਹਿਣਾ। ਉਹ ਪਟਵਾਰੀ ਆਉਂਦਾ ਵੀ ਇਹਨਾਂ ਦੇ ਫਾਰਮਾਂ ਬਣੀਆਂ ਤੇ ਬਣੀਆਂ ਸ਼ਹਿਰ ਤੇ ਲਾਗੇ, ਉੱਥੇ ਇਹਨਾਂ ਚੱਲ ਜਾਣਾ। ਕੋਈ ਰੱਬ ਦੀ ਉਹ ਜਦੋਂ ਅਸੀਂ ਜ਼ਮੀਨ ਸਾਡੀ ਪੈ ਗਈ ਹੈ, ਪੱਕੀ ਹੋ ਗਈ ਹੈ, ਤੇ ਉਹ ਜਨਾਬ ਉਹਨਾਂ ਦੇ ਅੱਗੋਂ ਫਾਰਮ ਕੈਂਸਲ ਹੋ ਗਏ। ਨਾ ਉਹਨਾਂ ਨੂੰ ਉੱਥੇ ਢੋਲ ਲੱਗਾ ਤੇ ਜ਼ਮੀਨ ਹੈ ਸੀ ਉਹਦੇ ਸੇਖ ਮਾਰੀ। ਘਰ ਤਰੀਕ ਹੀ ਤੇ ਮਾਲਕ ਥੋੜ੍ਹੇ ਥੋੜ੍ਹੋਂ ਚੌਂ ਕੇ ਲਿਆਂਦੇ। ਉਹਨਾਂ ਦੀ ਫਿਰ ਇੱਥੇ ਪੂਰੀ ਹੋ ਗਈ ਤੇ 70 ਸਾਲ ਹੋ ਗਿਆ। ਅਸੀਂ ਅੱਜ ਦਿਨ ਤੱਕ ਉਹਨਾਂ ਦੀ ਤੇ ਸਾਡੀ ਲੜਾਈ ਨਹੀਂ ਮੁੱਕੀ, ਕਿਉਂਕਿ ਭਾਵੇਂ ਕਿੱਡਾ ਵੀ ਤੂੰ ਭਲਾ ਮਾਨਸ ਹੋ ਜਾਵੇ, ਜਦੋਂ ਮੈਂ ਬਹੁਤੀ ਬੁੰਡੂੰਗਲੀ ਜਾਂਦੇ ਆਖਰ ਤੂੰ ਮੇਰੇ ਗਾਲ ਅੱਕ ਕੇ ਪੈ। ਸਾਡੇ ਗੁਰਦਾਸਪੁਰ ਦੇ ਲੋਕ ਭਲੇ ਮਾਨਸ ਨਾਲ
ਅੱਛਾ ਸਹੀ ਆਦਤ ਦੇ ਭਲੇ ਮਾਨ ਸੀ। ਅੱਛਾ ਬਾਬਾ ਜੀ ਤੁਸੀਂ ਦੱਸਿਆ ਕਿ 16-17 ਸਾਲ ਉਮਰ ਸੀ ਆ ਤੇ ਤੁਹਾਡਾ ਨਿਕਾਹ ਵੀ ਹੋ ਗਿਆ ਸੀ ਹਾਂ ਨਿਕਾਹ ਤੇ ਨਿਕਾਹ ਤੋਂ ਠੀਕ 6 ਮਹੀਨੇ ਬਾਅਦ ਭਾਜੜ ਪੈ ਗਈ, ਭਾਜੜ ਸਾਨੂੰ ਪੈ ਇੱਧਰ ਆਣਾ ਪੈ ਗਿਆ। ਹਾਂ, ਤੇ ਆਪਣਾ ਜਿਹੜਾ ਨਿਕਾਹ ਸੀ ਤੁਹਾਡਾ ਉਧਰ ਸੋਹਰਾ ਪਿੰਡ ਕਿਹੜਾ ਸੀ ਭਲਾ, ਉਹਦਾ ਵੀ ਨਾਂ ਦੱਸ ਦਿਓ। ਮੁੱਲੋਵਾਲ ਹੈ ਮੁੱਲੋਵਾਲ ਮੁੱਲੋਵਾਲ, ਲਾਗੇ ਜੱਟੂਵਾਲ, ਅੱਛਾ ਲਾਗੇ ਗਾਜੀਕੋਟ, ਠੀਕ ਹੈ। ਲਾਗੇ ਖਿੱਚੀਆਂ। ਹਾਂ ਸਾਡੇ ਨਾਨਕੇ ਜਿਹੜੇ ਸੀ ਸਾਡੇ ਵੱਡਿਆਂ ਦੇ ਉਹ ਖਿੱਚੀ ਸੀ, ਠੀਕ ਹੈ। ਤੇ ਤੇ ਇਹ ਸਾਡੇ ਨਾਨਕੇ ਜਿਹੜੇ ਅਗਲੀ ਲਾਤ ਦੇ ਸੀ ਉਹ ਮੁੱਲੋਵਾਲ ਸੀ। ਵਾਹ ਜੀ ਵਾਹ। ਤੇ ਇਹ ਪਿੰਡ ਵੀ ਜਿੰਨੇ ਜਿਹੜੇ ਤੁਸੀਂ ਨਾਂ ਲਏ ਨੇ ਬਸ ਮੇਤ ਆਪਣਾ ਸੋਹਰਾ ਪਿੰਡ, ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਆ। ਗੁਰਦਾਸਪੁਰ ਦੇ ਹੀ ਕੋਈ ਜਿਹੜੇ ਠੀਕ ਹੈ ਗੁਰਦਾਸਪੁਰ। ਠੀਕ ਹੈ। ਤੇ ਫਿਰ ਬਾਬਾ ਜੀ ਜਿਹੜਾ ਆਪਣਾ ਸਸੁਰਾਲ ਪਿੰਡ ਸੀ, ਤੁਹਾਡੇ ਸਸੁਰਾਲੀਏ ਸਨ, ਇੱਥੇ ਆ ਕੇ ਕਿੱਥੇ ਵਸੇ ਪਾਕਿਸਤਾਨ ਚ? ਇੱਥੇ ਕਿੱਥੇ ਆ ਬੈਠੇ ਕੇ ਨੇ? ਤੁਹਾਨੂੰ ਦੱਸਿਆ ਨਹੀਂ ਵੀ ਇੱਕ ਸਾਡੇ ਨਾਲ ਸੀ ਜਿਹਨੂੰ 150 ਕਿੱਲਾ ਉੱਥੇ ਜ਼ਮੀਨ ਪਈ ਸੀ ਅੱਛਾ ਸਖੋ ਗਈ, ਹਾਂ ਤੇ ਬਾਕੀ ਤੁਰ ਗਏ ਸੀ ਉਹ ਰੁੜਕਾ ਝਾਕਾ ਨਾ ਦੇਖੋ ਜੀ ਫੈਸਲਾਬਾਦ ਆ ਫੈਸਲਾਬਾਦ ਤੁਰ ਗਏ ਸੀ। ਦੇਖੋ ਜੀ ਉਹ ਚੱਕ ਦਾ ਭਲਾ ਜਿਹਾ ਨਾ ਹੀ ਚਲੋ ਕੋਈ ਨਹੀਂ। ਭੁੱਲ ਗਿਆ। ਹੂੰ। ਉੱਥੇ ਬਹਿ ਗਏ ਸੀ ਜਾ ਕੇ 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪਾਣੀ ਲਾਗ ਤੇ ਫੈਸਲਾਬਾਦ ਦਾ ਪਾਣੀ ਭੈੜਾ ਹੈ। ਹਾਂ ਉਹਨਾਂ ਨੂੰ ਪਾਣੀ ਦੀ ਲਾਗ ਹੋਈ ਤੇ ਉਹ ਕੋ 30-35 ਜੀ ਉੱਥੇ ਫੌਤ ਹੋ ਗਏ। ਓਹੋ ਉਹ ਫਿਰ ਸਾਡੇ ਬਜ਼ੁਰਗਾਂ ਕੋਲ ਸਾਡਾ ਮਾਮਾ ਆ ਕੇ ਰੋਇਆ, ਆਖਣ ਲੱਗਾ ਸਾਡੇ ਤੇ ਉੱਥੇ ਜੀ ਮੁੱਕ ਗਿਆ, ਸਾਨੂੰ ਉੱਥੋਂ ਲੈ ਆਓ। ਉਹ ਮਾਮਿਆਂ ਦੂਜਿਆਂ ਨੂੰ ਵੀ ਫਿਰ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਇੱਥੇ ਲੈ ਆਉਂਦੇ। ਅੱਛਾ, ਉਹ 2 ਤੇ 3 ਉੱਥੇ ਫੌਤ ਹੋ ਗਏ। ਤੁਸੀਂ ਆਪਣਾ ਨਾਨਕਾ ਪਿੰਡ ਦੱਸਿਆ? ਮੁੱਲੋਵਾਲ ਮੁੱਲੋਵਾਲ ਨਾਨਕਾ। ਅੱਛਾ ਸੋਹਰਾ ਪਿੰਡ ਵੀ ਉਹੀ ਸੀ? ਉਹਦਾ ਪਿੰਡ ਵੀ ਤੇ ਉਹਦਾ ਨਾਨਕਾ ਪਿੰਡ ਨਾਨਕਾ ਵੀ ਉਸ ਨਾਨਕਾ ਤੇ ਲਾਗੇ ਜੱਟੂਵਾਲ ਸੀ ਉਹ ਵੀ ਸਮਝੋ ਹਾਂ ਨਾਲ ਹੀ ਥੋੜੀ ਵੇਥੀ ਠੀਕ ਲਾਗੋ ਲਾਗ ਬੰਦਾ। ਆਪਣਾ ਜਿਹੜਾ ਇਲਾਕਾ ਸੀ ਗੁਰਦਾਸਪੁਰ ਦਾ, ਉਹਦੀ ਕੋਈ ਗੱਲ ਸੁਣਾ। ਉੱਥੇ ਫਸਲਵਾੜੀ ਕਿਹੜੀ ਹੁੰਦੀ ਸੀ, ਉੱਥੋਂ ਦੀ ਆਬੋ ਹਵਾ ਕਿਦਾਂ ਦੀ ਸੀ, ਕੀ ਰੌਣਕਾਂ ਸਨ, ਕੀ ਮੌਜ ਬਹਾਰਾਂ ਸਨ? ਫਸਲਵਾੜੀ ਉੱਥੇ ਹੁੰਦੀ ਸੀ। ਹਾਂ ਜ਼ਮੀਨ ਬਰਾਨ ਹੀ, ਪਾਣੀ ਨਹੀਂ ਸੀ ਸਾਨੂੰ, ਨਹਿਰ ਦਾ ਪਾਣੀ ਸਾਨੂੰ ਨਹੀਂ ਪੈਂਦਾ, ਅੱਗੇ ਜਾ ਕੇ ਲੱਗਦਾ ਸੀ। ਜ਼ਮੀਨ ਸਾਡੀ ਚੋਂ ਦੀ ਨਹਿਰ ਲੰਘਦੀ ਸੀ। ਅੱਛਾ ਸਮਝ ਆਈ? ਇਹ ਬੜੀ ਜ਼ਿਆਦਤੀ। ਫਿਰ ਜ਼ਮੀਨਾਂ ਤੁਹਾਡੀਆਂ ਇਸਤੇਮਾਲ ਤੇ ਪਾਣੀ ਅੰਗਰੇਜ਼ ਦਾ ਰਾਜ ਹੀ ਬਸ ਨਹੀਂ ਨਾ। ਅੱਛਾ ਤਾਂ ਤੇ ਨਾ ਵੱਡਿਆਂ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਵੀ ਪਾਣੀ ਚਾਹੀਦਾ, ਸਾਡੀ ਜ਼ਮੀਨ ਚੋਂ ਦੀ ਲੰਘਦੀ ਹੈ ਨਹਿਰ। ਸਹੀ ਹੈ। ਅੱਛਾ ਤੇ ਕਿਹੜੀ ਕਿਹੜੀ ਫਿਰ ਫਸਲ ਹੋਣੀ? ਉਹ ਮੈਂ ਤੁਹਾਨੂੰ ਦੱਸਣਾ। ਤੇ ਉਹ ਇੱਕ ਯਾਨੀ ਹੱਦ ਹੀ ਪਾਈ ਦੀ ਜ਼ਮੀਨ ਦੀ, ਜਿਵੇਂ ਆ ਲੈਨ ਗੱਡੀ ਦੀ ਲੰਘਦੀ ਹੈ, ਹਾਂ ਐਰਕਾਂ ਲੈਨੋਂ ਪਾਰ ਸਾਰੀ ਕਣਕ ਹੈ, ਅੱਛਾ ਜਿਹਨੀ ਉਹ ਹੱਦ ਪਾਈ ਦੀ। ਠੀਕ ਹੈ। ਦੂਜਾ ਸਾਲ ਇੱਧਰ ਕਣਕ ਹੋਣੀ ਹੈ ਤੇ ਉੱਧਰ ਮਾਂ, ਤਿਲ, ਮਕਈਆਂ, ਇਹ ਫਸਲ ਹੁੰਦੇ ਸੀ, ਬੜੇ ਤੁੰਨ ਕੇ ਹੁੰਦੇ ਸੀ। ਸਹੀ। ਮਾਂ ਤਿਲ ਸਾਡੇ ਜ਼ਮੀਨ 'ਚ ਬੜੇ, ਮਸਰ, ਮੋਠ, ਠੀਕ ਹੈ। ਐਸਾ ਫਸਲ। ਠੀਕ ਤੇ ਹੈ। ਕਮਾਲ ਹੁੰਦਾ ਸੀ ਉਹ ਜਿਹੜਾ ਛੰਭ ਸੀ ਉਹਦੇ ਤੋਂ ਪਾਰ ਉਹ ਲਾਈਦਾ ਸੀ, ਉੱਥੇ ਲੱਗਦਾ ਸੀ ਕਮਾਲ, ਤੇ ਬੰਨ ਬਦਲਦਾ ਸੀ ਤੇ ਥੱਲੇ ਪੂਰੀਆਂ ਸੀ ਤੇ ਉੱਤੋਂ ਦੀ ਗੱਡਿਆਂ ਤੇ ਲੈ ਆਉਂਦੇ ਸੀ ਉੱਥੋਂ ਪਿੰਡ। ਤੇ ਮੂੰਜੀ ਵੀ ਉੱਥੇ ਹੁੰਦੀ ਸੀ ਤੇ ਮੂੰਜੀ ਬੀਜਦੇ ਹੈ ਤੇ ਹੁਣ ਲਾਬਾ ਲਾਉਂਦੇ ਆ ਨਾ, ਛੱਟੇ ਦੀ ਮੂੰਜੀ ਬੀਜਦੇ ਸੀ। ਅੱਛਾ ਪੂਰਾ ਬੀਜ ਉਹ ਕਣਕਾਂ ਨੂੰ ਪਾਣਾ ਤੇ ਫਿਰ ਉਹਨੂੰ ਇੱਕ ਗੋਡੀ ਦੇਣੀ ਹੈ। ਤੇ ਬਿਆਸਾ ਦਰਾ ਜਿਹੜਾ ਸੀ ਉਹ ਸਾਡੇ ਲਾਗੇ ਕੋਈ 10 ਮੀਲ, ਉਹਦਾ ਜਦੋਂ ਹੜ੍ਹ ਪੈਣਾ ਵਿੱਚੇ ਖੱਖੜੀਆਂ ਪਾ ਛੱਡਣੀਆਂ, ਵਿੱਚੇ ਜਵਾਰ, ਤੇ ਉਹ ਖਾਂਦੇ ਰਹਿਣਾ, ਖੱਖੜੀਆਂ ਵੀ ਤੇ ਜਵਾਰ ਵੀ ਖਾਂਦੇ ਰਹਿਣਾ। ਐਡੀ ਐਡੀ ਖੱਖੜੀ ਹੁੰਦੀ ਸੀ। ਅੱਛਾ। ਤੇ ਜਦੋਂ ਹੜ੍ਹ ਦਰਿਆ ਦਾ ਪੈਣਾ ਤੇ ਉਹ 4-5 ਦਿਨ ਦਰਿਆ ਦਾ ਪਾਣੀ ਹੜਦਾ ਰਹਿੰਦਾ ਸੀ। ਉਹ ਮੌਸਮ ਵੱਲਾਂ ਛੱਲਾ ਹਰ ਸ਼ਾ ਸੜ ਜਾਣੀ ਤੇ ਮੂਲੀ ਦਾ ਬੂਟਾ ਫੜਾ ਡਾਡਾ ਹੋਣਾ। ਫਿਰ ਉਹ ਤਾਂ ਸਾਂਝੀ ਜ਼ਮੀਨ ਸੀ ਜਿਹਦਾ 4 ਕਿੱਲੇ ਛੱਡੀ ਦੀ, ਜਿਹਦੇ ਵਿੱਚ ਉਹ ਮੂੰਜੀ ਪੱਕਣੀਆਂ ਤੇ ਵੱਢ ਕੇ ਭਰੀਆਂ ਲਾ ਛੱਡਣੀਆਂ ਜੀ। ਕਣਕ ਬੀਜ ਕੇ ਕੇਰਾ ਕਰਦੇ ਹਾਂ, ਕਰਕੇ ਕੇਰਾ ਕਰਦੇ ਹਾਂ, ਬੱਤਲ ਪਏ ਹੁੰਦੇ। ਅੱਛਾ ਅੱਛਾ ਅੱਛਾ। ਉਹ ਕੇਰੇ ਦੀ ਕਣਕ ਜਿਹੜੀ ਸੀ ਉਹ ਪੱਕਦੀ ਸੀ, ਬਾਰਿਸ਼ਾਂ ਵੀ ਅੱਲਾ ਪਾਉਂਦਾ ਸੀ। ਤੇ ਕੇਰੇ ਦੀ ਕਣਕ ਫਿਰ ਉਹ ਪੱਕਦੀ ਸੀ, ਬੜੀ ਕਣਕ ਹੁੰਦੀ, ਤੁੰਨ ਕੇ ਕਣਕ ਹੁੰਦੀ ਸੀ। ਤੇ ਉਹ ਜਿਹੜਾ ਮੂੰਜੀ ਸੀ ਉਹ ਫਿਰ ਬੜੀਆਂ ਬੰਨ ਕੇ ਉੱਥੇ ਲੈ ਆਉਂਦੇ, ਉਹਨੂੰ ਫਿਰ ਡੰਗਰਾਂ ਨਾਲ ਗਾਂਦੇ ਹਨ। ਇੱਥੇ ਤੇ ਫੰਡਦੇ ਆ ਨਾ, ਹਾਂਜੀ ਜਾਂ ਮਸ਼ੀਨਾਂ ਵਾਲੀਆਂ ਜੀ ਜੀ ਡੰਗਰਾਂ ਨਾਲ ਗਾਹ ਲੈਂਦੇ ਹਨ। ਅੱਛਾ ਅੱਛਾ ਰਿਵਾਜ ਠੀਕ ਹੈ। ਮਤਲਬ ਜਿਸ ਤਰ੍ਹਾਂ ਖੂਹਾਂ ਦੀ ਵਾਹੀ ਕੋਈ ਨਹੀਂ ਸੀ, ਖੂਹ ਬਾਹਰ ਪੈਰੀਆਂ ਬੰਨਿਆਂ ਤੇ ਕੋਈ ਨਹੀਂ ਸੀ, ਬਸ ਉਹੀ 2 ਖੂਹ ਦੱਸੇ ਜਿਹੜਾ ਪਾਣੀ ਤੁਸੀਂ ਪੀਂਦੇ ਸੋ ਪਿੰਡ ਚ। ਆ ਖੂਹ ਤੇ ਆਹ ਵੇਖਿਆ ਸਿਆਲਕੋਟ ਚ ਆ ਕੇ, ਪਾਣੀਆਂ ਵਾਲੇ। ਹਾਂਜੀ ਹਾਂਜੀ। ਉੱਥੇ ਕੋਈ ਖੂਹ ਨਹੀਂ, ਸਿਰਫ ਪਾਣੀ ਪੀਣ ਵਾਲੇ ਖੂਹ ਹੀ। ਤੇ ਮੱਛੀ ਇੰਨੀ ਹੀ, ਜਿੰਨੇ ਚਿਰ ਦਾ ਮੈਂ ਇੱਥੇ ਬੈਠਾ ਤੁਸੀਂ ਯਾਰ ਬਾਬੋ ਤੇ ਬਤਵਾੜੇ ਦੀ ਮੱਛੀਆਂ ਲਿਆਉਣਾ, ਇੰਨੇ ਚਿਰ ਚ ਮੱਛੀਆਂ ਫੜ ਕੇ ਲਿਆਉਣੀ। ਵਾਹ ਜੀ ਵਾਹ। ਇੰਨੀ ਮੱਛੀ ਹੀ ਸ਼ੰਭ ਦੇ ਵਿੱਚ। ਅੱਛਾ ਅੱਛਾ।
ਠੀਕ। ਤੇ ਉਹ ਛੰਭ ਜਿਹੜਾ ਸੀ ਤੁਹਾਨੂੰ ਪੈਂਦਾ, ਹਾਂ। ਉਹ ਪਿੰਡ ਡੱਲੇ ਤੋਂ ਕਿਹੜੀ ਬਾਈ ਸੀ? ਚੜ੍ਹਦੇ ਸੀ, ਲੈਂਦੇ ਸੀ ਪਹਾੜ? ਚੜ੍ਹਦੇ ਪਾਸੇ। ਸਾਡੀ ਜ਼ਮੀਨ ਦੇ ਵਿੱਚ ਹੀ ਯਾਰ, ਪਾਰ ਵੀ ਸ਼ੰਭੂ ਸਾਡੀ ਜ਼ਮੀਨ ਸੀ ਤੇ ਰਾਲ ਵੀ ਜ਼ਮੀਨ। ਹਾਂ। ਤੇ ਉਹਦੀ ਲਹਿੰਦੇ ਪਾਸੇ ਪਿੰਡ ਤੇ ਪਿੰਡੋਂ ਲਹਿੰਦੇ ਪਾਸੇ ਨਹਿਰ ਤੇ ਨਹਿਰੋਂ ਪਾਰ ਵੀ ਜ਼ਮੀਨ ਦੇ ਵਿਚਲੇ ਹਿੱਸੇ ਵੀ ਸਾਡੀ ਜ਼ਮੀਨ ਦਾ ਪੂਰੇ 2 ਮੀਲਾਂ ਦਾ ਲੰਬਾ ਸੀ। ਸਾਡੀ ਜ਼ਮੀਨ ਦਾ ਲੰਬਾ ਬਣਾ ਸੀ। ਅੱਛਾ ਅੱਛਾ। 2 ਮੀਲਾਂ ਦਾ ਲੰਬਾ। ਕਿੰਨਾ ਰਕਬਾ ਸੀ ਬਾਬਾ ਉਹ ਆਪਣਾ? ਰਕਬਾ ਹੈ ਸੀ ਕੋਈ ਮੇਰਾ ਖਿਆਲ ਆ ਕੋ 16 1700 ਕਿੱਲਾ। 16-1700 ਕਿੱਲਾ। ਅੱਛਾ। 1700 ਕਿੱਲਾ। ਬੜੀ ਜ਼ਮੀਨ ਹੈ ਬੜੀ। ਠੀਕ। ਆ ਸਾਡੇ ਨਾਨਕੇ ਜਿਹੜੇ ਆ ਉਹ 3 ਭਰਾ ਹਨ, 4 ਤੇ 700 ਕਮਾ ਦੇ ਮਾਲਕ ਜੀ। ਹਾਂ ਹਾਂ ਹਾਂਜੀ ਸਹੀ। 3-4 ਭਰਾ ਸੀ ਸਾਰੇ। ਹਾਂ। ਇਹ ਠੀਕ ਹੈ। ਸਾਡੇ ਵਿੱਚ ਬੈਠਾ ਹੋਇਆ ਸੀ, ਉਹਨਾਂ ਦੇ ਚਾਚੇ ਦਾ ਪੁੱਤ ਸੀ ਇੱਥੇ ਸਕੋ ਕੀ। ਤੇ ਉਹ ਦੂਜੇ ਜਿਹੜੇ ਹਨ ਉਹ 5 ਭਰਾ ਹਨ ਤੇ ਉਹ ਉੱਥੇ ਫੈਸਲਾਬਾਦ ਬਹਿ ਗਏ। ਵਿੱਚੋਂ ਕੋ ਮਾਰ ਕੇ ਪਾਣੀ ਦੀ ਲਾ ਹੋਵੇ ਤੇ ਜੀ ਉਹ ਹੁਣ ਉੱਥੇ ਸੇਖ ਨਹੀਂ ਆ ਜੀ। ਹਾਂਜੀ। ਅੱਛਾ ਬਾਬਾ ਜੀ, ਜਦੋਂ ਉਹ ਟਾਈਮ ਆਇਆ ਵੇ ਹਾਂ। ਆਪਣੇ ਘਰ ਬੂਏ ਛੱਡਣ ਦਾ, ਹਾਂਜੀ। ਉਹ ਕੀ ਵੇਲਾ ਸੀ ਤੇ ਤੁਹਾਡੇ ਤੱਕ ਕਿਸ ਤਰ੍ਹਾਂ ਖਬਰ ਪਹੁੰਚੀ ਕਿ ਯਾਰ ਆਪਣੇ ਘਰ ਬੂਏ ਛੱਡ ਕੇ ਜਾਣਾ ਪੈਣਾ? ਉਹ ਦੱਸਣਾ ਤੁਹਾਨੂੰ। ਹਾਂਜੀ, ਇਹ ਕਹਾਣੀ ਸੁਣਾਓ ਜਿੰਨਾ ਸਾਰੀ। ਜਿਹੜੇ ਰੌਲਾ ਪਿਆ ਰਿਹਾ ਨਾ ਪਿੰਡਾਂ ਦਾ ਉੱਧਰ ਗੜਬੜ, ਹਾਂਜੀ। ਇਹਨਾਂ ਜ਼ਿਲ੍ਹਿਆਂ ਦਾ ਫੈਸਲਾ ਨਹੀਂ ਅਜੇ ਮੁੱਕਦਾ। ਅੱਛਾ। ਉਹਨਾਂ ਚਿਰ ਹਰ ਪਿੰਡ ਦੇ ਵਿੱਚ ਆਪਣੇ ਫਾਜ਼ਤੀ ਜਥੇ ਬਣੇ ਦੇ ਸੀ। ਹਾਂ। 16 ਬੰਦੇ, 17 ਦੇ। ਹਾਂ ਹਾਂ। ਤੇ ਸਾਡੇ ਪਿੰਡ 'ਚ ਹੀ ਜਥਾ ਬਣਿਆ ਦਾ। ਸਾਡੇ ਬਜ਼ੁਰਗ ਜਿਹੜੇ ਘੋੜੀ ਤੇ ਹੁੰਦੇ ਹਨ ਤੇ ਦੂਜੇ ਮੁੰਡੇ ਸਾਰੇ ਥੱਲੇ 16-17 ਬੰਦਿਆਂ ਦਾ ਜਥਾ ਬਣਿਆ ਦਾ। ਪੈਰੇ ਲੱਗਣੇ ਕਿ ਰਾਤ ਨੂੰ ਕੋ ਹਮਲਾ ਨਾ। ਆਪੇ ਕੋ ਹਮਲਾ ਨਾ ਕਰਦੇ। ਹਾਂ। ਉਹ ਫਿਰ ਇੱਕ ਦਿਨ ਸਾਡੇ ਬੰਦਿਆਂ ਨਾਰਾ ਇੱਕ ਦੁਆਰੀ ਮਾਰਿਆ ਤੇ ਉਹ ਫਿਰ ਜਿਹੜੇ ਮਾਨਾ ਝੋਪੜੇ ਵਾਲੇ ਸਿੱਖ ਸੀ ਨਾ, ਹਾਂ। ਉਹ ਸਵੇਰੇ 4 ਬੰਦੇ ਆਏ। ਅੱਛਾ। ਆਖਣ ਲੱਗੇ ਯਾਰ ਹੋਰ ਜੋ ਮਰਜੀ ਆਪਣਾ ਪਹਿਰਾ ਦਿਓ, ਜੋ ਮਰਜੀ ਆ, ਨਾਰਾ ਨਾ ਮਾਰੇ ਕਰ। ਸਾਡੀਆਂ ਤੇ ਜਨਾਨੀਆਂ ਕੋਠਿਆਂ ਤੋਂ ਡਿੱਗ ਪਈਆਂ। ਅੱਛਾ। ਆਖਣ ਲੱਗੇ ਨਹੀਂ ਯਾਰ ਨਾਰਾ ਨਹੀਂ ਮਾਰਦੇ। ਠੀਕ ਹੈ। ਹਾਂਜੀ। ਹਾਂ। ਉਹ ਗੱਲ ਵੀ ਕੋ ਦਿਹਾੜੇ ਫੋਕ 2-4 ਲੰਘੇ ਹਾਂ। ਤੇ ਪਤਾ ਲੱਗਾ ਬਿਲਾ ਵੀ ਇਹ ਸਾਨੂੰ ਉੱਠਣਾ ਪੈਣਾ ਹੈ, ਜਿਹੜੇ ਇੰਡੀਆ ਜਾ ਰਹੇ ਆ। ਫਿਰ ਦਿਨ ਬਿਲਕੁਲ ਥੋੜਾ ਜਿਹਾ ਸੀ ਜਦੋਂ ਉੱਠੇ ਅਸੀਂ। ਅੱਛਾ। ਤੇ ਇਹ ਜਿਹੜੇ ਪਿੰਡ ਮੈਂ ਦੱਸਣਾ ਨਾ ਨਾਨਕਿਆਂ ਦੇ, ਹਾਂਜੀ। ਇਹ 11 ਪਿੰਡ ਸਾਡੇ 11 ਪਿੰਡ ਤੇ 12ਵਾਂ ਸਾਡਾ 12 ਪਿੰਡ ਰਾਜਪੂਤਾਂ ਦੇ ਸੀ, ਜਿਹਨਾਂ ਦੀ ਇੱਕ ਰਿਸ਼ਤੇਦਾਰੀ ਰਲਦੀ ਸੀ 12 ਪਿੰਡਾਂ ਦੀ। ਵਾਹ ਬਈ ਵਾਹ। ਸਮਝਾਈਏ। ਅੱਛਾ ਅੱਛਾ। ਦੁਆਲੇ ਰਿਸ਼ਤਾ ਨਹੀਂ ਕਰਦੇ, ਹਾਂ। ਆਪੋ ਚ ਰਿਸ਼ਤਾ ਕਰਦੇ ਹਨ। 12 ਪਿੰਡ ਆਪੋ ਜੀ ਇਹਨਾਂ ਨੇ ਆਪੋ ਮੁਕੰਮਲ ਜੀ ਰਿਸ਼ਤਾ ਕਰਦੇ ਹਨ। ਲੋ ਜੀ, ਇਹ ਬੜੀ ਸਾਰੇ ਗੱਲ। 11 ਪਿੰਡਾਂ ਦੀ ਰਿਸ਼ਤੇਦਾਰੀ ਸਾਡੇ ਡੱਲੇ 'ਚ ਸੀ। 11 ਪਿੰਡਾਂ ਦੀ। ਠੀਕ ਠੀਕ। ਉਹ ਫਿਰ ਜਦੋਂ ਦਿਨ ਥੋੜਾ ਜਿਹਾ ਰਹਿ ਗਿਆ ਤੇ ਸਾਡੇ ਘਰ ਹੀ ਬਜ਼ੁਰਗ ਹੀ ਸਾਰੇ ਜਿਹੜੇ ਸਰਬਰਾਹ ਸਾਰੇ ਤੁਹਾਡੇ ਵਾਂਗੂ ਮੁੰਡੇ ਆ ਗਏ, ਚਾਚਾ ਕਿੱਧਰ ਨੂੰ ਜਾਣਾ ਹੁਣ? ਅੱਛਾ। ਉਹ ਆਖਣ ਲੱਗੇ ਯਾਰ ਦੱਸਣੀਆਂ ਤੁਹਾਨੂੰ। ਤੇ ਕੁਝ ਤਾਂ ਰੱਬ ਦੀ ਉਦੋਂ ਖਾਂਦੇ ਪੀਂਦੇ ਵੀ ਸੀ ਬੰਦੇ ਤੇ ਮਾਲਦਾਰੀ ਬੜੀ ਹੁੰਦੀ ਤੇ ਸਾਡੀ ਮਾਂ ਨੇ ਨਾ ਚਾਟੀ ਕੱਢ ਕੇ ਨਾ ਘਿਓ ਦੀ ਤੇ ਰੱਖ ਦਿੱਤੀ ਤੇ ਆਂਦੀ ਹੈ ਤੁਹਾਡੇ ਵਰਗੇ ਮੁੰਡੇ ਆਂਦੀ ਹੈ ਲੋ ਖਾ ਲਓ। ਤੇ ਉਹਦੇ ਬਾਅਦ ਦੇ ਅੰਦਰ ਲੰਘੇ ਕੇ ਸਾਡੇ ਤਾਏ ਨੇ ਮਾਂ ਏਡੀ ਥੋਕ ਦੀ ਭਰੀ ਖੰਡ ਦੀਆਂ ਤੇ ਕਈ ਸੌਦੇ ਤੇ ਬੂਹਾ ਖੁੱਲਾ ਛੱਡ ਦਿੱਤਾ। ਕੋਈ ਦੁਕਾਨਦਾਰੀ ਮਾਲ ਡੰਗਰ ਖੁੱਲਾ ਛੱਡ ਦਿੱਤਾ, ਉਡਾਉਂਦਾ ਫਿਰੇ। ਤੇ ਉਹ ਨਾ ਬਜ਼ੁਰਗ ਆਂਦੇ ਆ ਵੀ ਯਾਰ ਉਤਲੇ ਨਹਿਰ ਦੇ ਇਲਾਕੇ 'ਚ ਸਾਰੇ ਸਿੱਖਾਂ ਦੇ ਪਿੰਡ ਸੀ, ਤੋੜ ਸਾਡੇ ਨਾਨਕਿਆਂ ਤੱਕ। ਅੱਛਾ ਅੱਛਾ ਅੱਛਾ। ਸਾਡੇ ਨਾਨਕਿਆਂ ਤੋਂ ਪਿੰਡ ਬਾਵਾ ਹਟਾਵਾ ਸੀ ਜਿਵੇਂ